ਮਿੱਤਰੋ ਸਲਾਮ ਨਮਸਕਾਰ ਔਰ ਸਤਿ ਸ਼੍ਰੀ ਅਕਾਲ। ਮੈਂ ਹਾਂ ਅਹਿਮਦ ਰਜ਼ਾ। ਇਸ ਵੇਲੇ ਇੱਕ ਬੜੀ ਖਾਸ ਸ਼ਖਸੀਅਤ ਹੈ ਪੰਜਾਬ ਦੀਆਂ। ਜਦੋਂ ਉਹਨਾਂ ਖਾਸ ਸ਼ਖਸੀਅਤਾਂ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਬੜਾ ਫੇਮ ਪਾਇਆ, ਤੇ ਉਹਨਾਂ ਦੇ ਵਿੱਚ ਸੁਨੀਲ ਕਟਾਰੀਆ ਹੋਰਾਂ ਦਾ ਨਾਮ ਆਉਂਦਾ ਹੈ। ਟੀਵੀ ਆਸਟਨ ਲਿਟਰੇਚਰ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ, ਔਰ ਖਾਸ ਕਰ ਉਹਨਾਂ ਲੋਕਾਂ ਨੂੰ ਸਮਝਦੇ ਹਨ ਜਿਨ੍ਹਾਂ ਦਾ ਲਿਟਰੇਚਰ 'ਤੇ ਬਹੁਤ ਜ਼ਿਆਦਾ ਕੰਮ ਹੈ। ਲਿਟਰੇਚਰ ਦੇ ਵਿੱਚ ਅਗਰ ਦੇਖੀਏ ਤਾਂ ਪੰਜਾਬੀ ਜ਼ਬਾਨ ਦਾ ਜਿਹੜਾ ਹੈ ਉਸ ਨੂੰ ਲੈ ਕੇ ਜਿਤਨੇ ਵੀ ਇੱਥੋਂ ਦੇ ਰਾਈਟਰ ਹਨ, ਫਿਲਮ ਸਟਾਰ ਹਨ, ਜਿਤਨੇ ਵੀ ਆਰਟਿਸਟ ਹਨ, ਉਹਨਾਂ ਦੇ ਨਾਲ ਇਹਨਾਂ ਦੇ ਬਹੁਤ ਜ਼ਿਆਦਾ ਇੰਟਰਵਿਊਜ਼ ਹਨ। ਸੋ ਸਾਡੀ ਖੁਸ਼ਬਖਤੀ ਕਿ ਅੱਜ ਇਹ ਸਾਨੂੰ ਲੱਭ ਗਿਆ ਜੇ ਲਾਹੌਰ ਦੇ ਅੰਦਰ, ਤੇ ਇਸ ਟਾਈਮ ਜੇ ਮੇਰੇ ਨਾਲ, ਤੇ ਜਾਣਦੇ ਹਾਂ ਕਿ ਲਾਹੌਰ ਕਿਵੇਂ ਆਉਣਾ ਹੋਇਆ। ਬਹੁਤ ਸ਼ੁਕਰੀਆ ਅਹਿਮਦ ਰਜ਼ਾ ਪੰਜਾਬੀ ਸਾਹਿਬ, ਜਿਹੜਾ ਤੁਸੀਂ ਪੰਜਾਬੀਅਤ ਲਈ ਕੰਮ ਕਰ ਰਹੇ ਹੋ ਇੱਥੇ ਪੰਜਾਬੀ ਪ੍ਰਚਾਰ ਦੇ ਜ਼ਰੀਏ, ਉਹ ਵੀ ਕਾਬਿਲੇ ਤਾਰੀਫ ਹੈ। ਲਾਹੌਰ ਆਉਣਾ ਸਾਡਾ ਜੀ ਇੱਕ ਕਾਨਫਰੰਸ ਦੇ ਸਿਲਸਿਲੇ ਦੇ ਵਿੱਚ ਹੋਇਆ। ਇਹ ਕਾਨਫਰੰਸ ਵਰਲਡ ਪੰਜਾਬੀ ਕਾਂਗਰਸ ਵੱਲੋਂ ਕਰਵਾਈ ਜਾਂਦੀ ਹੈ। ਫਖਰ ਜ਼ਮਾਨ ਸਾਹਿਬ ਇਹਦੇ ਚੇਅਰਮੈਨ ਨੇ, ਔਰ 3 ਦਿਨ ਦੀ ਕਾਨਫਰੰਸ ਹੈ, 5, 6 ਤੇ 7 ਮਾਰਚ ਦੀ, ਔਰ 4 ਤਰੀਕ ਨੂੰ ਅਸੀਂ ਪਹੁੰਚੇ ਹਾਂ ਜੀ। ਠੀਕ ਹੈ। ਔਰ ਅੱਜ 6 ਤਰੀਕ ਆਪਾਂ ਜਦੋਂ ਇਹ ਗੁਫ਼ਤਗੂ ਕਰ ਰਹੇ ਹਾਂ, ਮੈਂ ਆਪਣਾ ਪਰਚਾ ਪੜ੍ਹ ਕੇ ਆਇਆ ਕਿ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਮੁਹੱਬਤ ਤੇ ਅਮਨ ਦਾ ਪੈਗਾਮ ਕਿਵੇਂ ਦੇ ਸਕਦੇ ਹਾਂ, ਉਸ ਅਮਨ ਤੇ ਮੁਹੱਬਤ ਨੂੰ ਹੋਰ ਫੈਲਾ ਕਿਵੇਂ ਸਕਦੇ ਹਾਂ। ਸੋ ਉਸ ਮੌਜੂਦ ਮੈਂ ਗੱਲਬਾਤ ਕੀਤੀ ਹੈ ਜੀ। ਇਹੀ ਸਾਡਾ ਸਿਲਸਿਲਾ, ਅਸੀਂ ਨਨਕਾਣਾ ਸਾਹਿਬ ਵੀ ਹੋ ਕੇ ਜਾਵਾਂਗੇ ਜੀ। ਤੁਹਾਨੂੰ ਇਹ 3 ਦਿਨ ਹੋ ਗਏ ਇੱਥੇ ਆਇਆ ਨੂੰ ਜੀ। ਚੜ੍ਹਦੇ ਔਰ ਲਹਿੰਦੇ ਤੇ ਪੰਜਾਬੀਆਂ ਦੇ ਬਿਹੇਵੀਅਰਸ ਦੇ ਵਿੱਚ ਕੋਈ ਡਿਫਰੈਂਸ ਦੇਖਦੇ? ਨਹੀਂ ਜੀ, ਨਹੀਂ, ਬਿਲਕੁਲ ਵੀ ਨਹੀਂ। ਔਰ ਇੱਥੋਂ ਦਾ ਜਿਹੜਾ ਤੁਸੀਂ ਕਲਚਰਲੀ ਅਸੀਂ ਦੇਖਦੇ ਹਾਂ, ਜਿਹਦੇ ਰੋਡਸ ਹੈ, ਫੂਡਸ ਹੈ, ਕੁਝ ਵੀ ਨਹੀਂ। ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਇੱਕ ਤਾਰ ਤੋਂ ਉਧਰ ਤੇ ਇੱਧਰ ਦੀ ਅਗਰ ਅਸੀਂ ਡਿਫਰੈਂਸ਼ੀਏਟ ਕਰੀਏ ਤੇ ਕੋਈ ਫਰਕ ਉਧਰ ਹੈ, ਇਹ ਇੱਧਰ ਹੈ, ਕੋਈ ਫਰਕ ਨਹੀਂ ਹੈ ਜੀ। ਜਿਸ ਦਿਨ ਅਸੀਂ ਪਹੁੰਚੇ ਹਾਂ 4 ਮਾਰਚ ਨੂੰ, ਔਰ ਖਲੀਲੁਰ ਰਹਿਮਾਨ ਕਮਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ, ਉਹ ਡਿਨਰ ਤੇ ਮੈਨੂੰ ਲੈ ਕੇ ਜਾਂਦੇ ਬਾਹਰ, ਤੇ ਜਿਸ ਜਗ੍ਹਾ ਅਸੀਂ ਬੈਠੇ ਸੀ ਉਹ ਟੈਰੇਸ ਸੀਗਾ ਰੂਫਟਾਪ ਤੇ। ਜਦੋਂ ਅਸੀਂ ਖਾਣਾ ਖਾ ਰਹੇ ਹਾਂ ਤੇ ਸਾਹਮਣੇ ਜਿਹੜੀ ਮਾਰਕੀਟ ਸਾਰੀ ਲੱਗ ਰਹੀ ਸੀ, ਉਹ ਇਹ ਲੱਗ ਰਿਹਾ ਸੀ ਸੈਕਟਰ 17 ਹੈ ਚੰਡੀਗੜ੍ਹ ਦਾ। ਸੈਕਟਰ 17 ਦੀ ਮਾਰਕੀਟ ਬਹੁਤ ਮੰਨੀ ਗਈ ਹੈ ਜੀ, ਬਹੁਤ ਮਸ਼ਹੂਰ ਹੈ ਉਧਰ ਦੀ ਮਾਰਕੀਟ। ਉਹੀ ਦੁਕਾਨਾਂ, ਉਹੀ ਸ਼ੋਰੂਮ, ਸੇਮ ਇੱਕੋ ਜਿਹਾ ਇਮਾਰਤਾਂ ਦਾ ਜਿਹੜਾ ਡਿਜ਼ਾਈਨ ਹੈ ਉਹ ਇੱਕੋ ਜਿਹਾ, ਲੋਕਾਂ ਦੀ ਬੋਲੀ ਇੱਕੋ ਜਿਹੀ, ਪਹਿਰਾਵਾ ਸਾਡਾ ਇੱਕੋ ਜਿਹਾ, ਸਭ ਕੁਝ ਇੱਕੋ ਜਿਹਾ, ਕੋਈ ਫਰਕ ਨਹੀਂ ਹੈ। ਤੁਹਾਡੇ ਜਿਹੜੇ ਪਰਸਨਲੀ ਅਗਰ ਮੈਂ ਚਾਹੁੰਦਾ ਇਹ ਖਿਆਲ ਕਰਦਾ ਹਾਂ ਕਿ ਤੁਹਾਡੇ ਬਹੁਤ ਜ਼ਿਆਦਾ ਅਹਿਸਾਨ ਹੈ ਲਹਿੰਦੇ ਪੰਜਾਬ ਦੇ ਪੰਜਾਬੀਆਂ ਤੇ, ਉਹ ਇਸ ਕਰ ਹੈ ਕਿ ਇੱਥੋਂ ਦੇ ਜਿਹੜੇ ਪ੍ਰੋਮੀਨੈਂਟ ਫਿਗਰਸ ਹਨ, ਜੀ ਜੀ, ਉਹ ਪਰਸਨੈਲਿਟੀਜ਼ ਜਿਨ੍ਹਾਂ ਨੇ ਨਾਮ ਕਮਾਇਆ, ਤੁਸੀਂ ਉਹਨਾਂ ਦੇ ਪੰਜਾਬੀ ਦੇ ਵਿੱਚ ਇੰਟਰਵਿਊਜ਼ ਕੀਤੇ ਔਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਪੰਜਾਬੀ ਹੋ। ਉਸ ਤੋਂ ਬਾਅਦ ਉਹਨਾਂ ਦੇ ਪੰਜਾਬੀ ਦੇ ਬਾਰੇ ਬਿਹੇਵੀਅਰਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਸਾਨੂੰ ਦੇਖਣ ਨੂੰ ਮਿਲਾ। ਜਿਹੜੇ ਲੋਕਾਂ ਦੇ ਤੁਸੀਂ ਇੰਟਰਵਿਊ ਕਰਦੇ ਹੋ ਜੀ, ਕੁਝ ਲੱਗਿਆ ਕਿ ਇੱਕ ਖਿਲਾ ਹੈ ਲਹਿੰਦੇ ਪੰਜਾਬ ਦੇ ਅੰਦਰ ਜਿਹੜਾ ਬੋਲੀ ਦਾ ਨਾਂ ਇੱਥੇ ਪੜਾਇਆ ਜਾਣ ਕਰਕੇ ਇੱਥੇ ਪੈਦਾ ਹੋ ਚੁੱਕਿਆ? ਨਹੀਂ, ਮੈਨੂੰ ਨਹੀਂ ਲੱਗਿਆ। ਉਹ ਖੈਰ ਇਧਰਲੇ ਪਾਸੇ ਦਾ ਤੁਸੀਂ ਜ਼ਿਆਦਾ ਦੱਸੋਗੇ, ਕਿਉਂਕਿ ਉਧਰ ਤਾਂ ਪੰਜਾਬੀ ਸਾਡੇ ਸਿਲੇਬਸ ਦੇ ਵਿੱਚ ਹੈ, ਔਰ ਮੈਂ ਗ੍ਰੈਜੂਏਸ਼ਨ ਤੱਕ ਖੁਦ ਸ਼ੁਰੂ ਤੋਂ ਲੈ ਕੇ ਔਰ ਗ੍ਰੈਜੂਏਸ਼ਨ ਤੱਕ ਮੈਂ ਪੰਜਾਬੀ ਮੇਰਾ ਸਬਜੈਕਟ ਰਿਹਾ। ਠੀਕ ਹੈ। ਇੱਥੇ ਹੁਣ ਜ਼ਮੀਨੀ ਪੱਧਰ ਤੇ ਉਹ ਕਿੰਨੀ ਕੁ ਹੈ ਉਹ ਤੁਸੀਂ ਦੱਸੋਗੇ ਇਸ ਪਾਰਟ ਦੇ ਵਿੱਚ, ਪਰ ਪੰਜਾਬੀ ਬੋਲਣ ਦੇ ਵਿੱਚ ਇੱਥੇ ਮੈਨੂੰ ਨਹੀਂ ਲੱਗਦਾ ਸ਼ਰਮ ਮਹਿਸੂਸ ਕਰਦੇ ਜਿੰਨਾ ਕਿ ਲੋਕਾਂ ਨੂੰ ਮੈਂ ਮਿਲਿਆ ਹੁਣ ਤੱਕ। ਹਾਂ, ਉਹ ਤੁਹਾਡੇ ਕੋਈ ਪੋਲੀਟੀਕਲ ਲੈਵਲ ਤੇ ਜਾਂ ਐਕਟਿਵਿਸਟ ਜਿਹੜੇ ਹਰ ਵਾਰ 21 ਫਰਵਰੀ ਨੂੰ ਝੰਡਾ ਬੁਲੰਦ ਕਰਦੇ ਨੇ ਮਾਂ ਬੋਲੀ ਦਿਹਾੜੇ ਤੇ, ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਉਹਦੇ ਵਿੱਚ ਬਾਬਾ ਨਜ਼ਮੀ, ਦੀਪ, ਤੁਸੀਂ ਹੁੰਦੇ ਹੋ, ਹੋਰ ਸੱਜਣ ਹੁੰਦੇ ਆ, ਉਹ ਦੇਖਦੇ ਆ। ਉਹ ਮੈਨੂੰ ਲੱਗਦਾ ਇਸੇ ਕਰਕੇ ਝੰਡਾ ਬੁਲੰਦ ਕਰਦੇ ਆ ਕਿ ਕਿਤੇ ਨਾ ਕਿਤੇ ਕਮੀ ਹੈ ਇਸ ਪਾਰਟ ਦੇ ਵਿੱਚ, ਕਿ ਪੰਜਾਬੀਅਤ ਨੂੰ ਉਹਨਾਂ ਜਗ੍ਹਾ ਨਹੀਂ ਮਿਲ ਪਾ ਰਹੀ। ਇੱਥੇ ਤੇ ਬਹੁਤ ਜ਼ਿਆਦਾ ਹੈ। ਤੁਸੀਂ ਗੱਲ ਮੇਰੇ ਤੇ ਪਾਤੀ, ਤੇ ਇੱਥੇ ਤੇ ਬਹੁਤ ਜ਼ਿਆਦਾ ਹੈ। ਜਿਨ੍ਹਾਂ ਲੋਕਾਂ ਦੇ ਤੁਸੀਂ ਇੰਟਰਵਿਊ ਕਰਦੇ ਹੋ, ਅਸੀਂ ਤੇ ਸ਼ੁਕਰ ਅਦਾ ਕਰਦੇ ਹਾਂ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਕਿਸੇ ਚੈਨਲ ਤੇ ਆ ਕੇ ਗੱਲ ਕੀਤੀ। ਨਹੀਂ, ਮੇਰੀ ਉਹ ਖੁਸ਼ਕਿਸਮਤੀ, ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਔਰ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਰੋਲ ਵੱਡਾ ਹੈ, ਕਿਉਂਕਿ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਹੜਾ ਕੰਟੈਕਟ ਹੋਇਆ, ਰਾਬਤਾ ਬਣਿਆ, ਉਹ ਸੋਸ਼ਲ ਮੀਡੀਆ ਨੇ ਹੀ ਬਣਾਇਆ। ਸੋਹੇਲ ਅਹਿਮਦ ਸਾਹਿਬ, ਬੁਸ਼ਰਾ ਅੰਸਾਰੀ ਸਾਹਿਬਾ, ਅਬਰਾਰੁਲ ਹਕ, ਜੋ ਚੀਕੂ ਚੀਕੂ ਕਰੇ ਤਿੱਲੇਦਾਰ ਨਹੀਂ, ਉਹ ਗੁਰਦਾਸ ਮਾਨ ਸਾਹਿਬ ਹੋਰਾਂ ਨਾਲ, ਸੁਖਿੰਦਰ ਸ਼ਿੰਦਾ ਹੋਰਾਂ ਨਾਲ ਕੋਲੈਬੋਰੇਸ਼ਨ ਇੱਕ ਗੀਤ ਕੀਤਾ ਸੀ। ਜੀ ਜੀ, ਬਿਲਕੁਲ। ਇਸ ਤੋਂ ਇਲਾਵਾ ਅਲੀ ਜ਼ਫਰ, ਰਾਣਾ ਇਜਾਜ਼, ਤਜਮਲ ਕਲੀਮ, ਅੰਜੁਮ ਸਲੀਮੀ, ਬਹੁਤ ਸਾਰੇ ਨਾਮ ਨੇ, ਬਿਲਾਲ ਸਈਦ, ਪੰਜਾਬੀ ਦੇ ਵੱਡੇ ਨਾਮ ਹਨ, ਬਿਲਕੁਲ ਵੱਡੇ ਨਾਮ। ਮੇਰੇ ਲਈ ਵੀ ਉਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਵਕਤ ਵੀ ਦਿੱਤਾ ਔਰ ਠੇਠ ਪੰਜਾਬੀ 'ਚ ਗੱਲਬਾਤ ਕੀਤੀ। ਰੂਬੀ ਆਨਮ ਸਾਹਿਬਾ, ਅਕਰਮ ਉਦਾਸ, ਇਫਤਿਖਾਰ ਠਾਕੁਰ, ਜੀ ਕਾਫੀ ਸਾਰੇ ਨਾਮ, ਮਤਲਬ ਦਰਜਨਾਂ ਲੋਕ ਹਨ ਜਿਨ੍ਹਾਂ ਦੇ ਤੁਸੀਂ ਇੰਟਰਵਿਊ ਕੀਤੇ। ਚੜ੍ਹਦੇ ਪੰਜਾਬ ਦੀ ਸਪੈਸ਼ਲੀ ਜਿਹੜੀ ਯੂਥ ਹੈ, ਉਹ ਅਗਰ ਜਾਣੀਏ ਪੰਜਾਬੀ ਦੇ ਬਾਰੇ ਤੇ ਉਹ ਕਿੱਥੇ ਖੜੀ ਹੈ? ਦੂਸਰਾ, ਜਿਹੜੀ ਇਹਦੀ ਪੜ੍ਹਾਈ ਲਿਖਾਈ ਹੈ, ਉਹ ਕਿਆ ਇਹ ਇੱਕ ਸਬਜੈਕਟ ਦੇ ਤੌਰ ਤੇ ਇਸ ਨੂੰ ਪੜ੍ਹਾਇਆ ਜਾ ਰਹੀ ਹੈ ਚੜ੍ਹਦੇ ਪੰਜਾਬ ਦੇ ਅੰਦਰ, ਜਾਂ ਕਿ ਮੀਡੀਅਮ ਆਫ ਇੰਸਟਰਕਸ਼ਨ ਹੈ? ਔਰ ਮੀਡੀਅਮ ਆਫ ਇੰਸਟਰਕਸ਼ਨ ਹੈ ਤੇ ਉਹ ਕਿਹੜੇ ਲੈਵਲ ਤੱਕ ਹੈ? ਉਹ ਦੇਖੋ, ਪੜ੍ਹਾਈ ਤਾਂ ਹੈ ਹੀ ਹੈ। ਉਹ ਮੈਂ ਤੁਹਾਨੂੰ ਜਦੋਂ ਮੈਂ ਦੱਸਿਆ, ਨਰਸਰੀ ਤੋਂ ਲੈ ਕੇ ਜਦੋਂ
ਸਬਜੈਕਟ ਚੂਜ਼ ਕਰਨ ਦੀ ਵਾਰੀ ਆਉਂਦੀ ਹੈ ਗ੍ਰੈਜੂਏਸ਼ਨ ਤੱਕ ਪੰਜਾਬੀ ਚੱਲਦੀ, ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਸ਼ਨ ਦੀ ਡਿਗਰੀਜ਼ ਵੀ ਹੈਗੀਆਂ, ਐਮਏ ਪੰਜਾਬੀ, ਕੋਈ ਐਮਫਿਲ ਕਰ ਰਿਹਾ, ਕੋਈ ਪੀਐਚਡੀ ਕਰ ਰਿਹਾ। ਸੋ ਡੀਲਿਟ ਦੀ ਡਿਗਰੀ ਤੱਕ ਉਹ ਹੈ। ਔਰ ਇਸ ਤੋਂ ਇਲਾਵਾ ਜਦੋਂ ਸ਼ਾਇਰਾਂ ਦੀ ਗੱਲ ਆਉਂਦੀ ਹੈ, ਲੇਖਕਾਂ ਦੀ ਗੱਲ ਆਉਂਦੀ ਹੈ, ਤਾਂ ਉਹ ਇਸ 'ਤੇ ਬਹੁਤ ਕੰਮ ਕਰ ਰਹੇ ਨੇ ਉਸ ਪਾਸੇ, ਅਤੇ ਉਹਦੇ ਜ਼ਰੀਏ ਨਸਲਾਂ ਤੱਕ ਉਹ ਪੰਜਾਬੀ ਪਹੁੰਚ ਰਹੀ ਹੈ। ਪੰਜਾਬੀ ਬੋਲਣਾ ਅਸੀਂ ਵੀ ਪਸੰਦ ਕਰਦੇ ਹਾਂ। ਮੈਂ ਸ਼ਹਿਰ ਫਿਰੋਜ਼ਪੁਰ ਤੋਂ ਹਾਂ, ਅਤੇ ਜਿਹੜੀ ਤੁਸੀਂ ਗੱਲ ਪੰਜਾਬੀ 'ਚ ਕਹਿ ਸਕਦੇ ਹੋ ਉਹ ਤੁਸੀਂ ਹਿੰਦੀ, ਅੰਗਰੇਜ਼ੀ, ਉਰਦੂ 'ਚ ਨਹੀਂ ਕਹਿ ਸਕਦੇ, ਜਾਂ ਕਿਸੇ ਹੋਰ ਭਾਸ਼ਾ 'ਚ ਨਹੀਂ ਕਹਿ ਸਕਦੇ। ਤੁਹਾਨੂੰ ਭਾਸ਼ਾਵਾਂ ਜਿੰਨੀਆਂ ਮਰਜ਼ੀਆਂ ਆਉਂਦੀਆਂ ਹੋਣ, ਪਰ ਤੁਸੀਂ ਸੌਣ ਤੋਂ ਪਹਿਲਾਂ ਖਿਆਲ ਤਾਂ, ਸੁਪਨੇ ਤਾਂ ਲੈਂਦੇ ਹੋ ਅਗਰ, ਤਾਂ ਸਭ ਕੁਝ ਪੰਜਾਬੀ 'ਚ ਹੀ ਲੈਂਦੇ ਹੋ ਨਾ, ਆਪਣੀ ਪਹਿਲੀ ਭਾਸ਼ਾ 'ਚ ਹੀ ਲੈਂਦੇ ਹੋ। ਸੋ ਉਹ ਮਾਣ ਮਹਿਸੂਸ ਕਰਦੇ ਹਾਂ ਅਸੀਂ ਪੰਜਾਬੀ ਹੋਣ 'ਤੇ, ਪੰਜਾਬੀਅਤ ਦਾ ਝੰਡਾ ਬੁਲੰਦ ਕਰਨ 'ਤੇ ਪੰਜਾਬੀ ਬੋਲਣ 'ਤੇ। ਬਹੁਤ ਅੱਛੇ। ਇਹ ਇਨਸਾਨ ਦੀ ਜਿਹੜੀ ਬੁਨਿਆਦੀ ਆਇਡੈਂਟੀਟੀ ਹੁੰਦੀ, ਉਹਦੇ 'ਚ ਉਸਦੀ ਜ਼ਬਾਨ ਸ਼ਾਮਿਲ ਹੁੰਦੀ, ਉਸਦੀ ਧਰਤੀ ਸ਼ਾਮਿਲ ਹੁੰਦੀ ਹੈ। ਅਗਰ ਅਸੀਂ ਜਾਣਨਾ ਚਾਹੀਏ ਕਿ ਚੜ੍ਹਦੇ ਪੰਜਾਬ ਦੇ ਅੰਦਰ ਬੋਲੀ ਦਾ ਫਿਊਚਰ ਕੀ ਹੈ, ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਇਸ ਵੇਲੇ ਅਦਾ ਕਰ ਰਿਹਾ ਹੈ, ਉਹ ਪੰਜਾਬੀ ਮਨੋਰੰਜਨ ਇੰਡਸਟਰੀ ਅਦਾ ਕਰ ਰਹੀ ਹੈ। ਠੀਕ ਹੈ। ਬਹੁਤ ਵੱਡਾ ਉਹ ਕਾਰੋਬਾਰ ਬਣ ਗਿਆ। ਕਮਰਸ਼ੀਅਲਾਈਜੇਸ਼ਨ ਹਰ ਚੀਜ਼ ਦੀ ਹੋਣੀ ਜ਼ਰੂਰੀ ਹੈ। ਹਰ ਕਿਸੇ ਨੇ ਰੋਟੀ ਖਾਣੀ ਹੈ ਔਰ ਆਪਣਾ ਆਪ ਦੀ ਜਿਹੜੀ ਜੀਵਨ ਸ਼ੈਲੀ ਹੈ, ਜ਼ਿੰਦਗੀ ਉਹ ਬਿਹਤਰ ਕਰਨੀ ਹੈ। ਪੰਜਾਬੀ ਗਾਣਿਆਂ ਨੇ, ਪੰਜਾਬੀ ਫਿਲਮਾਂ ਨੇ, ਪੰਜਾਬੀ ਡਰਾਮਿਆਂ ਨੇ, ਥੀਏਟਰ ਹੱਲੇ ਵੀ ਉੱਥੇ ਬਹੁਤ ਸ਼ਿੱਦਤ ਨਾਲ ਲੋਕੀ ਟਿਕਟਸ ਲੈ ਕੇ ਦੇਖਦੇ ਆ। ਰਾਣਾ ਰਣਵੀਰ ਕੈਨੇਡਾ ਤੋਂ ਆਏ ਸੀ। ਠੀਕ ਹੈ। ਉਹਨਾਂ ਦਾ ਪਹਿਲਾ ਸ਼ੋਅ ਟੈਗੋਰ ਥੀਏਟਰ ਚੰਡੀਗੜ੍ਹ ਸੀ, ਟਿਕਟਡ ਸ਼ੋਅ ਸੀ। 400 ਰੁਪਏ ਟਿਕਟ ਲੈ ਕੇ ਅਸੀਂ ਉਹ ਸ਼ੋਅ ਦੇਖਿਆ। ਤੁਸੀਂ ਦੇਖੋ ਜੇ 400 ਰੁਪਏ ਟਿਕਟ ਲੈ ਕੇ ਅਸੀਂ ਸ਼ੋਅ ਦੇਖ ਰਹੇ ਹਾਂ ਨਾਟਕ ਦਾ, ਤੇ ਨਾਟਕ ਦਾ ਮਿਆਰ ਵੱਧ ਰਿਹਾ। ਉਹ ਕਿਸ ਕਰਕੇ ਵੱਧ ਰਿਹਾ? ਭਾਸ਼ਾ ਕਰਕੇ ਵੱਧ ਰਿਹਾ। ਪਹਿਲੀ ਚੀਜ਼ ਭਾਸ਼ਾ ਹੀ ਹੈ ਨਾ। ਫਿਲਮਾਂ ਤੁਸੀਂ ਦੇਖੋ, ਚੜ੍ਹਦੇ ਲਹਿੰਦੇ ਦੇ ਫਨਕਾਰ ਇਕੱਠੇ ਕੰਮ ਕਰ ਰਹੇ ਨੇ ਤੀਜੀ ਧਰਤੀ ਤੇ ਕਿਤੇ। ਹਾਂ, ਸੁਹੇਲ ਅਹਿਮਦ ਸਾਹਿਬ ਨੇ ਕੀਤਾ, ਰੂਬੀ ਆਨਮ, ਅਕਰਮ ਉਦਾਸ, ਨਾਸਿਰ ਚਿਨਿਓਟੀ, ਇਫਤਿਖਾਰ ठाकुर, ਬਹੁਤ ਸਾਰੇ ਨਾਮ, ਬਹੁਤ ਸਾਰੀ ਇੱਕ ਲੰਬੀ ਸੀਰੀਜ਼ ਹੈ। ਜੀ ਜੀ। ਸੋ ਉਹ ਮਿਆਰ ਨੂੰ ਹੋਰ, ਜਿਹੜਾ ਤੁਸੀਂ ਫਿਊਚਰ ਦੀ ਗੱਲ ਕਰ ਰਹੇ ਹੋ, ਅਗਲਾ ਭਵਿੱਖ ਕੀ ਹੈ ਉਹਦਾ, ਉਹ ਬਿਹਤਰ ਹੀ ਹੈ। ਹਰ ਟਾਈਮ ਬਿਹਤਰ ਹੋ ਰਿਹਾ। ਤੁਸੀਂ ਦੇਖੋ ਨਾ, ਜਿਹੜਾ ਸਾਡਾ ਹਿੰਦੀ ਸਿਨੇਮਾ ਜਿਹਨੂੰ ਅਸੀਂ ਬਾਲੀਵੁੱਡ ਕਹਿੰਦੇ ਆ ਜੀ, ਉਹਦੇ 'ਚ ਕੋਈ ਐਸੀ ਫਿਲਮ ਨਹੀਂ ਹੋਏਗੀ ਮੇਰੇ ਖਿਆਲ ਜਿਹਦੇ 'ਚ ਕੋਈ ਪੰਜਾਬੀ ਗੀਤ ਨਾ ਹੋਏ, ਜਾਂ ਪੰਜਾਬੀ ਥੋੜਾ ਜਿਹਾ ਕਿਤੇ ਉਹਦੇ 'ਚ ਥੋੜਾ ਮਸਾਲਾ ਜਦੋਂ ਤੱਕ ਮਸਾਲਾ ਨਹੀਂ ਨਾ ਹੋਏ। ਪਾਓਗੇ ਉਦੋਂ ਤੱਕ ਨਹੀਂ ਚੀਜ਼ਾਂ ਚੱਲਦੀਆਂ। ਦਿਲਜੀਤ ਦੋਸਾਂਝ ਨੇ ਇਸ ਚੀਜ਼ ਨੂੰ ਹੋਰ ਅੱਗੇ ਵਧਾਇਆ, ਕੱਦ ਹੋਰ ਉੱਚਾ ਕੀਤਾ ਪੰਜਾਬੀਅਤ ਦਾ। ਉੱਤੇ ਸਗੋਂ ਪਿਛਲੇ ਦਿਨੋਂ ਅਸੀਂ ਜ਼ਿਕਰ ਕਰੀਏ ਤੇ ਜਿਹੜੀ ਅੰਬਾਨੀ ਖਾਨਦਾਨ ਦੀ ਇੱਕ ਮੈਰਿਜ ਚੱਲ ਰਹੀ ਸੀ, ਜਦੋਂ ਉੱਥੇ ਤੁਸੀਂ ਦੇਖੋ ਉੱਥੇ ਮੇਲਾ ਲੁੱਟ ਲਿਆ ਉਹਨਾਂ ਨੇ। ਜੀ ਜੀ, ਉਹ ਸਾਰਾ ਮੇਲਾ ਪੰਜਾਬੀਆਂ ਬਿਲਕੁਲ ਬਿਲਕੁਲ। ਹਾਲਾਂਕਿ ਉੱਥੇ ਰਿਹਾਨਾ ਵੀ ਸੀਗੇ ਹਾਲੀਵੁੱਡ ਤੋਂ, ਪਰ ਮੇਲਾ ਲੁੱਟਿਆ ਤੇ ਭੰਗੜੇ ਪੈ ਰਹੇ ਆ ਤਾਂ ਦਿਲਜੀਤ ਕਰਕੇ ਪੈ ਰਹੇ। ਬਹੁਤ ਸੋਹਣੀ ਗੱਲ ਤੁਸੀਂ ਕਰ ਰਹੇ ਹੋ, ਔਰ ਤੁਸੀਂ ਗਰਾਊਂਡ ਤੇ ਚੀਜ਼ਾਂ ਨੂੰ ਜਾਣਦੇ ਹੋ। ਕਮਰਸ਼ੀਅਲਾਈਜੇਸ਼ਨ ਜਿਸ ਬੋਲੀ ਦੇ ਅੰਦਰ ਨਹੀਂ ਹੁੰਦੀ, ਕਾਰਪੋਰੇਟ ਸੈਕਟਰ ਦੇ ਅੰਦਰ ਜਿਹੜੀ ਬੋਲੀ ਨਹੀਂ ਵੜਦੀ। ਅੱਜ ਹੈਡ ਐਂਡ ਸ਼ੋਲਡਰ ਦਾ ਐਡ ਕੋਈ ਵੀ ਚੱਲਦਾ ਹੈ, ਉਹ ਹਿੰਦੀ ਦੇ ਵਿੱਚ ਚੱਲਦਾ ਤਾਂ ਪੂਰਾ ਇੰਡੀਆ ਦੇਖਦਾ ਹੈ। ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਚੱਲਦਾ ਹੈ ਤਾਂ ਪੂਰਾ ਪਾਕਿਸਤਾਨ ਦੇਖ ਰਿਹਾ ਹੁੰਦਾ ਹੈ। ਇਸ ਨੂੰ ਜਿਹੜੀਆਂ ਇੱਥੋਂ ਦੀਆਂ ਨੈਸ਼ਨਲ ਭਾਸ਼ਾਵਾਂ ਜਿਵੇਂ ਪੰਜਾਬੀ ਹੈ, ਉਹਦੇ ਵੱਲ ਕਾਰਪੋਰੇਟ ਦਾ ਆਣਾ ਉਹ ਕਿੰਨਾ ਜ਼ਰੂਰੀ ਹੈ ਕਿ ਉਹਦੇ ਰਾਹੀਂ ਵੀ ਜਿਹੜੀ ਲੈਂਗੁਏਜ ਹੈ ਉਸ ਪ੍ਰਫੁੱਲਤ ਹੋ ਸਕੇ। ਉੱਥੇ ਹੋ ਰਹੀ ਹੈ ਸਰ। ਉੱਥੇ ਜਿੰਨੀਆਂ ਤੁਸੀਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹੋ, ਕੋਈ ਵੀ ਬ੍ਰਾਂਡ ਹੋਏ, ਚਾਹੇ ਉਹ ਸ਼ੈਂਪੂ ਹੈ, ਕੱਪੜੇ ਹੈ, ਕੁਛ ਹੈ, ਉਹਨਾਂ ਦੀ ਪੰਜਾਬੀ ਚੈਨਲਸ ਤੇ ਪੰਜਾਬੀ 'ਚ ਐਡ ਚੱਲ ਰਹੀ ਹੈ। ਜਿੰਨੇ ਸਾਡੇ ਰੇਡੀਓ ਸਟੇਸ਼ਨਸ ਹੈ ਪੰਜਾਬ ਦੇ ਵਿੱਚ, ਉੱਧਰ ਉਸੇ ਭਾਸ਼ਾ 'ਚ ਚੱਲ ਰਹੇ ਹੈ। ਨਾ ਸਿਰਫ ਪੰਜਾਬ, ਜਿਹੜੀਆਂ ਵੀ ਕੋਈ ਖੇਤਰੀ ਭਾਸ਼ਾਵਾਂ ਨੇ, ਜਿਹੜੇ ਖੇਤਰ 'ਚ ਕੋਈ ਰੇਡੀਓ ਚੈਨਲ ਚੱਲ ਰਹੇ ਨੇ, ਖੇਤਰੀ ਚੈਨਲ ਚੱਲ ਰਹੇ ਨੇ, ਟੀਵੀ ਚੈਨਲ, ਉਹਨਾਂ 'ਚ ਉਹ ਐਡਸ ਉਹਨਾਂ ਦੀ ਭਾਸ਼ਾ 'ਚ ਹੈ। ਅੱਜ ਦੀ ਕੁੜੀ ਜਿਹੜੀ ਪੈਂਟ ਸ਼ਰਟ ਪਾਉਂਦੀ ਉੱਥੇ ਮਾਡਰੇਟ ਹੈ, ਉਹ ਪੰਜਾਬੀ ਬੋਲਦੀ? ਬਿਲਕੁਲ ਬੋਲ ਰਹੀ ਹੈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮੇਰਾ ਇੱਕ ਪਰਸਪੈਕਟਿਵ ਜਾਂ ਵਿਚਾਰ ਇਹ ਮੰਨਣਾ ਹੈ ਕਿ ਜੇ ਮੈਂ ਹੁਣ ਕੋਟ ਪੈਂਟ ਪਾ ਕੇ ਤੁਹਾਡੇ ਕੋਲ ਬੈਠਾ ਤੇ ਤੁਸੀਂ ਪਠਾਨੀ ਸੂਟ ਪਾਇਆ ਤੇ ਉੱਤੇ ਜੈਕਟ ਪਾਈ ਹੈ, ਮੈਂ ਅੰਗਰੇਜ਼ੀ ਸੂਟ ਪਾ ਕੇ ਆਪਣੀ ਪੰਜਾਬੀ ਤਾਂ ਨਹੀਂ ਭੁੱਲ ਗਿਆ? ਬਿਲਕੁਲ। ਜਾਂ ਦਿਲਜੀਤ ਦੋਸਾਂਝ ਮਹਿੰਗੇ ਕੱਪੜੇ ਪਾ ਕੇ, ਡਿਜ਼ਾਈਨਰ ਕੱਪੜੇ ਪਾ ਕੇ, ਉਹ ਪੰਜਾਬੀ ਤਾਂ ਨਹੀਂ ਭੁੱਲ ਗਿਆ? ਬਹੁਤ ਸੋਹਣੀ ਗੱਲ। ਸੋ ਭਾਵੇਂ ਕੁੜੀ ਨੇ ਜੀਨ ਪਾ ਲਿਆ, ਟੌਪ ਪਾ ਲਿਆ, ਪਰ ਪੰਜਾਬੀ ਤਾਂ ਨਹੀਂ ਭੁੱਲੀ। ਉਹ ਮੈਨੂੰ ਲੱਗਦਾ ਉਹਦੇ 'ਚ ਪਹਿਰਾਵਾ ਠੀਕ ਹੈ, ਉਹ ਸਾਡੀ ਇੱਕ ਆਇਡੈਂਟੀਟੀ ਹੁੰਦੀ ਹੈ, ਹਰ ਇੱਕ ਪਹਿਰਾਵਾ ਹੁੰਦਾ, ਕੁੜਤਾ ਪਜਾਮਾ ਹੁੰਦਾ ਹੈ, ਪਰ ਸਮੇਂ ਦੇ ਹਿਸਾਬ ਨਾਲ ਮਾਡਰਨ ਟ੍ਰੈਂਡਸ ਹੁੰਦੇ ਨੇ ਉਹਨਾਂ ਨੂੰ ਫਾਲੋ ਕੀਤਾ ਜਾਂਦਾ ਹੈ। ਸਮੇਂ ਦੇ ਹਿਸਾਬ ਨਾਲ ਖੁਦ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਜਿਵੇਂ ਸਾਡੇ ਮੋਬਾਈਲ ਫੋਨਸ ਨੇ ਜਾਂ ਲੈਪਟਾਪਸ ਨੇ, ਜਦੋਂ ਇਹਨਾਂ ਦੇ ਮਾਡਲ ਚੇਂਜ ਹੁੰਦੇ ਆ, ਯਾਨੀ ਕਿ ਉਹ ਨਵੀਂ ਟੈਕਨੋਲੋਜੀ ਆਉਂਦੀ ਹੈ, ਪਰ ਅਸੀਂ ਆਪਣੇ ਰੂਟਸ ਨੂੰ ਨਹੀਂ ਭੁੱਲਦੇ। ਹਾਂ, ਜ਼ਰੂਰੀ ਨਹੀਂ ਹੈ ਕਿ ਜਿੱਥੇ ਪੰਜਾਬੀ ਦੀ ਗੱਲ ਹੋਵੇ ਤੇ ਅਸੀਂ ਟਿਊਬਵੈਲ ਤੇ ਪੁਰਾਣੀਆਂ ਪਾਥੀਆਂ ਤੇ ਕੱਚੀਆਂ ਸੜਕਾਂ ਤੇ, ਮੈਂ ਤੇ ਖੁਦ ਇਸ ਚੀਜ਼ ਦੇ ਅਗੇਂਸਟ। ਹੁਣ ਜੇ ਪਹਿਲਾਂ ਚੁੱਲ੍ਹੇ ਹੁੰਦੇ ਸੀਗੇ ਮਿੱਟੀ ਵਾਲੇ,
ਤੇ ਹੁਣ ਗੈਸ ਸਟੋਵ ਆ ਗਏ ਨੇ। ਲੋੜ ਮੁਜਬ ਸੀ ਨਾ, ਵੇਲੇ ਦੇ ਨਾਲ ਨਾਲ ਜਿਹੜਾ ਬਦਲਾਅ ਹੁੰਦਾ ਹੈ ਬਸ ਤਾਂ ਉਹ ਬਦਲਾਅ ਜ਼ਰੂਰੀ ਕਲਚਰ ਦਾ ਹਿੱਸਾ ਉਹ ਬਣਦਾ ਹੈ। ਬਦਲਾਅ ਜ਼ਰੂਰੀ ਹੈ, ਬੋਲੀ ਦੇ ਅੰਦਰ ਵੀ ਉਹ ਜਿੱਦਤ ਜਿਹੜੀ ਹੈ ਉਹ ਆਣੀ ਚਾਹੀਦੀ ਹੈ, ਬੋਲੀ ਬਚੇਗੀ। ਜੀ ਜੀ। ਕਟਾਰੀਆ ਸਾਹਿਬ ਨਾਲ ਸੋਹਣੀਆਂ ਗੱਲਾਂ ਕਰਨ ਨੂੰ ਬੜਾ ਦਿਲ ਕਰ ਰਿਹਾ, ਲੇਕਿਨ ਇਹਦਾ ਡਿਟੇਲ ਇੰਟਰਵਿਊ ਮੈਂ ਆਨਲਾਈਨ ਕਰਾਂਗਾ। ਇਹ ਸਿਰਫ ਤੁਹਾਨੂੰ ਦਿਖਾਣਾ ਸੀ ਕਿ ਚੜ੍ਹਦੇ ਪੰਜਾਬ ਦਾ ਇੱਕ ਨੌਜਵਾਨ ਮੁੰਡਾ ਜਿਹੜਾ ਹਮੇਸ਼ਾ ਪ੍ਰੋਗਰਾਮਿੰਗ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਹੈ, ਉਹਨਾਂ ਤੋਂ ਜਦੋਂ ਸਵਾਲ ਹੁੰਦੇ ਹਨ ਤਾਂ ਉਹ ਕਿੰਨਾ ਸੋਹਣਾ ਰਿਪਲਾਈ ਕਰਦੇ ਹਨ। ਸੋ ਇਹ ਉਹਨਾਂ ਦਾ ਇੱਕ ਇੰਟਰੋ ਸੀ। ਡਿਟੇਲ ਇੰਟਰਵਿਊ ਤੁਹਾਡੇ ਨਾਲ ਫਿਰ ਅਸੀਂ ਸਾਂਝਾ ਕਰਾਂਗੇ।